ਸੱਜਣੋ, ਇਸ ਵੇਲੇ ਅਸੀਂ ਬੈਠੇ ਹਾਂ ਸੇਵਰ ਫੂਡਸ ਤੇ। ਔਰ ਸੇਵਰ ਫੂਡਸ ਜਿਹੜਾ ਕਿ ਇਸਲਾਮਾਬਾਦ ਤੋਂ ਪਿੰਡੀ ਤੋਂ ਸ਼ੁਰੂ ਹੋਇਆ ਸੀ, ਕਾਲਜ ਰੋਡ ਤੋਂ। ਇਸ ਤੋਂ ਬਾਅਦ ਇਸਲਾਮਾਬਾਦ ਫੈਲਿਆ। ਇਸਲਾਮਾਬਾਦ ਤੋਂ ਬਾਅਦ ਲਾਹੌਰ ਦੇ ਅੰਦਰ ਵੀ ਕੋਈ ਪਿਛਲੇ 5-6 ਸਾਲ ਤੋਂ ਇਹਦੀਆਂ ਮੁਖਤਲਿਫ ਬ੍ਰਾਂਚਿਸ ਸੀ। ਮੈਂ ਪਰਸਨਲੀ ਉਸ ਨੂੰ ਬਹੁਤ ਲਾਈਕ ਕਰਦਾ ਵਾਂ। ਸਾਡੇ ਮਿੱਤਰ ਪਿਆਰੇ ਕੁਲਵਿੰਦਰ ਸਿੰਘ ਜੀ ਕੈਨੇਡਾ ਤੋਂ ਵੀ ਆਏ ਨੇ ਔਰ ਇੰਡੀਅਨ ਪੰਜਾਬ ਤੋਂ ਵੀ ਆਏ ਨੇ। ਅੱਜ ਅਸੀਂ ਇਹਨਾਂ ਨੂੰ ਵੀ ਟੇਸਟ ਕਰਵਾਇਆ ਹੈ ਤੇ ਇਹਦੇ ਬਾਰੇ ਅਸੀਂ ਗੱਲਬਾਤ ਕਰਦੇ ਹਾਂ। ਕਿਵੇਂ ਦਾ ਲੱਗਿਆ? ਸਭ ਤੋਂ ਪਹਿਲੇ ਤਾਂ ਦੱਸੋ ਕਿ ਇਹ ਥਾਂ, ਇੱਥੋਂ ਦੀ ਸਫਾਈ ਵਗੈਰਾ ਇਹ ਤਾਂ ਦੱਸੋ। ਹਾਂਜੀ, ਇਹ ਜਿਹੜਾ ਸੇਵਰ ਫੂਡ ਵਾਲਿਆਂ ਨੇ ਜਿਹੜਾ ਆਪਾਂ ਜਾ ਕੇ ਆਏ ਹਾਂ ਹੁਣੇ, ਸਫਾਈ ਦੇ ਪੱਖੋਂ ਵੀ ਔਰ ਇਹਨਾਂ ਦਾ ਸਿਟਿੰਗ ਔਰ ਉਹਨਾਂ ਦੀ ਪ੍ਰੈਪਰੇਸ਼ਨ, ਉਹਨਾਂ ਦਾ ਟੇਸਟ, ਸਾਰਾ ਕੁਝ ਬੜਾ ਬਿਹਤਰੀਨ ਸੀ ਤੇ ਬੜਾ ਇੰਜੋਏ ਕੀਤਾ। ਉਹਦੇ ਵਿੱਚ ਅਗਰ ਦੇਖੀਏ ਕੀ ਕੀ ਚੀਜ਼ਾਂ ਸ਼ਾਮਿਲ ਸਨ, ਜਿਹੜੇ ਸਾਡੇ ਬਾਹਰ ਮਿੱਤਰ ਬੈਠੇ ਨੇ ਉਹਨਾਂ ਨੂੰ ਪਤਾ ਚੱਲੇ ਕਿ ਹੁੰਦਾ ਕੀ ਹੈ। ਸਭ ਤੋਂ ਪਹਿਲੇ ਤਾਂ ਸੇਵਰ ਦੇ ਬਾਰੇ ਦੱਸਦੇ ਜਾਈਏ ਕਿ ਜਿਵੇਂ ਆਪਣੇ ਘਰਾਂ ਦੇ ਵਿੱਚ ਪੰਜਾਬ ਦੇ ਵਿੱਚ ਤੜਕੇ ਵਾਲੇ ਚਾਵਲ ਨਹੀਂ ਬਣਾਉਂਦੇ, ਇਹ ਉਂਝ ਦਾ ਹੈ। ਇਹਦੇ ਵਿੱਚ ਕੁਛ ਸ਼ਾਮੀ ਕਬਾਬ ਹੁੰਦੇ ਆ, ਉਸ ਤੋਂ ਹਟ ਕੇ ਇਹਦੇ ਵਿੱਚ ਕੁਝ ਲੈਗ ਪੀਸਿਸ ਜਾਂ ਬਾਕੀ ਜਿਹੜੇ ਚਿਕਨ ਦੇ ਪੀਸਿਸ ਆ ਉਹ ਹੁੰਦੇ ਆ। ਔਰ ਉਹ ਤੜਕੇ ਲੱਗੇ ਹੋਏ ਨਹੀਂ ਹੁੰਦੇ ਜਿਵੇਂ ਬਾਕੀ ਚੀਜ਼ਾਂ ਦੇ ਹੁੰਦੇ ਨੇ। ਇੱਕ ਸੈਪਰੇਟ ਇਹਨਾਂ ਦਾ ਹੈ। ਔਰ ਨਾਲ ਇਹਨਾਂ ਦਾ ਰਾਇਤਾ, ਸਲਾਦ, ਸਾਰੀਆਂ ਚੀਜ਼ਾਂ ਮੈਂ ਤਾਰੀਫ ਨਹੀਂ ਕਰਾਂਗਾ। ਅਸੀਂ ਇਹਨਾਂ ਤੋਂ ਹੀ ਪੁੱਛਦੇ ਹਾਂ, ਵੀਰ ਜੀ ਹੋਰਾਂ ਤੋਂ ਕੁਝ ਦੱਸੋ ਕਿ ਟੇਸਟ ਕਿੰਝ ਦਾ ਸੀ, ਕਿਹੜੀ ਕਿਹੜੀ ਚੀਜ਼ ਦਾ ਕਿੰਝ ਦਾ ਲੱਗਿਆ। ਔਰ ਜੋ ਸੱਚੀ ਤਾਰੀਫ ਹੈ, ਮੈਂ ਇਹ ਵੀ ਚਾਹਾਂਗਾ ਕਿ ਤੁਸੀਂ ਉਹ ਕਰੋ। ਜਿਹੜੀ ਚੀਜ਼ ਤੁਹਾਨੂੰ ਅੱਛੀ ਨਹੀਂ ਲੱਗੀ ਉਹ ਬੇਸ਼ੱਕ ਤੁਸੀਂ ਨਾ ਕਰੋ, ਕਿਉਂਕਿ ਨਾ ਤਾਂ ਮੈਂ ਸੇਵਰ ਦਾ ਮਾਰਕੀਟਿੰਗ ਮੈਨੇਜਰ ਹਾਂ, ਮੈਂ ਇੱਕ ਆਮ ਸੇਵਰ ਖਾਣ ਵਾਲਾ ਹਾਂ ਜਿਹੜਾ ਪਿਛਲੇ ਕੋਈ 14-15 ਸਾਲ ਤੋਂ ਮੈਂ ਸੇਵਰ ਟੇਸਟ ਕਰਦਾ। ਜੀ ਪਲੀਜ਼। ਹਾਂਜੀ, ਆਪਾਂ ਜਿਹੜਾ ਸੇਵਰ ਦਾ ਟੇਸਟ ਕੀਤਾ, ਜਿਹੜੇ ਪੁਲਾਓ ਸੀ ਔਰ ਪੁਲਾਓ ਦੇ ਨਾਲ ਜਿਹੜਾ ਸੈਮੀ ਕਬਾਬ ਤੁਸੀਂ ਦੱਸਿਆ ਔਰ ਵਿੱਚ ਉਹਦੇ ਚਿਕਨ ਦੇ ਕੁਝ ਪੀਸਸ ਸੀਗੇ ਔਰ ਨਾਲ ਰਾਇਤਾ ਲਿਆ ਔਰ ਨਾਲ ਗ੍ਰੀਨ ਸੈਲਡ ਔਰ ਹਰੇਕ ਦਾ ਇੱਕ ਆਪਣਾ ਹੀ ਟੇਸਟ ਸੀ। ਬਹੁਤ ਸੋਹਣਾ, ਬੜਾ ਵਧੀਆ ਟੇਸਟ ਸੀ ਤੇ ਹਰੇਕ ਚੀਜ਼ ਦਾ ਬਿਹਤਰੀਨ ਟੇਸਟ ਸੀ। ਕੋਈ ਵੀ ਚੀਜ਼ ਨੂੰ ਆਪਾਂ ਨਿੰਦ ਨਹੀਂ ਸਕਦੇ ਬਿਨਾਂ ਵਜ੍ਹਾ ਤੋਂ। ਸੋ ਬੜਾ ਬਿਹਤਰੀਨ ਲੱਗਿਆ। ਔਰ ਬਾਅਦ ਦੇ ਵਿੱਚ ਆਪਾਂ ਜਿਹੜਾ ਇਹਨਾਂ ਦੇ ਜਿਹੜੇ ਜਰਦੇ ਵਾਲੇ ਚੌਲ, ਜਿਹੜੇ ਆਮ ਪੰਜਾਬੀ ਘਰਾਂ ਦੇ ਵਿੱਚ ਜਿਹੜੇ ਪੀਲੇ ਰੰਗ ਦੇ ਜਰਦੇ ਵਾਲੇ ਚੌਲ ਹੁੰਦੇ ਸੀ, ਉਸੇ ਨੂੰ ਇੱਕ ਥੋੜਾ ਜਿਹਾ ਇੱਕ ਮਾਡਰਨ ਰੂਪ ਦੇ ਕੇ ਉਹਨਾਂ ਨੇ ਹੋਰ ਰੰਗ ਤੇ ਬਣਾਏ, ਉਹ ਵੀ ਬੜੇ ਵਧੀਆ ਸੀ। ਤੇ ਥੋੜਾ ਜਿਹਾ ਟਾਈਮ ਤੁਹਾਨੂੰ ਗੁਜ਼ਰ ਗਿਆ ਲਾਹੌਰ, ਕਿਹੜੀਆਂ ਤਥਾਵਾਂ ਤੇ ਇਸ ਵੇਲੇ ਤੱਕ ਜਾ ਚੁੱਕੇ ਹੋ? ਅੰਦਰੂਨ ਲਾਹੌਰ ਦੇ ਵਿੱਚ ਮੈਂ ਜਾ ਕੇ ਆਇਆ ਕੱਲ। ਗੁਰਦੁਆਰਾ ਡੇਰਾ ਸਾਹਿਬ ਗਏ ਆ, ਜਨਮ ਸਥਾਨ ਗੁਰੂ ਰਾਮਦਾਸ ਜੀ ਚੂਨਾ ਮੰਡੀ ਲਾਹੌਰ ਦੇ ਵਿੱਚ, ਉੱਥੇ ਗਏ ਆ। ਉਸ ਤੋਂ ਬਾਅਦ ਜਿਹੜੀ ਬਾਦਸ਼ਾਹੀ ਮਸਜਿਦ, ਸ਼ਾਹੀ ਕਿਲਾ ਜੀ, ਔਰ ਅੱਜ ਕੁਝ ਹੋਰ ਵੀ ਥਾਵਾਂ ਦੇਖੀਆਂ ਨੇ ਬਾਜ਼ਾਰ। ਪਲਾਨ ਹੈ ਤੁਹਾਡਾ ਅੱਜ? ਤੁਸੀਂ ਦੇਖ ਰਹੇ ਹੋ ਸਿਰਫ ਇੱਥੇ ਖਾਣੇ ਦਾ ਕਰਕੇ ਅਸੀਂ ਬੈਠੇ ਆ। ਇੱਕ ਤੇ ਇੱਕ ਧਾਰਮਿਕ ਪਲੇਸਿਸ ਜਿਹੜੀਆਂ ਹਨ, ਗੁਰਦੁਆਰੇ ਜਿਤਨੇ ਆ, ਉਹ ਸਾਡੇ ਕਿਸੇ ਵੀ ਸਿੱਖ ਭੈਣਾਂ ਭਾਈਆਂ ਦੇ ਨਾਲ ਮੁਸਲਿਮ ਕਮਿਊਨਿਟੀ ਦਾ ਅਗਰ ਕਹੀਏ ਜਾਂ ਬਾਕੀ ਜਿਤਨੇ ਵੀ ਰਿਲੀਜਨਸ ਹਨ, ਸਾਰਿਆਂ ਲਈ ਬੜੀਆਂ ਇੱਕ ਤੁਸੀਂ ਕਹਿ ਲਓ ਕਿ ਉਹ ਇਤਰਾਮ ਦੀਆਂ ਜਗ੍ਹਾ ਹੈ। ਹਰ ਬੰਦਾ ਉੱਥੇ ਜਾਂਦਾ ਹੈ, ਉੱਥੇ ਇੱਕ ਰਿਸਪੈਕਟ ਦੇ ਨਾਲ ਉਹ ਸਾਰਾ ਕੁਝ ਰਹਿੰਦਾ। ਤੁਹਾਡਾ ਖਾਸ ਕਰ ਕਿਉਂਕਿ ਸਿੱਖੀ ਦੇ ਨਾਲ ਜਿਹੜੇ ਜੁੜੇ ਹੋਏ ਲੋਕ ਹਨ ਉਹਨਾਂ ਦਾ ਤਾਂ ਬਹੁਤ ਜ਼ਿਆਦਾ ਹੋਏਗਾ ਤੁਹਾਨੂੰ ਇੱਥੇ ਆ ਕੇ ਖੁਸ਼ੀ। ਲੇਕਿਨ ਖਾਸ ਜਿਹੜਾ ਮੇਰਾ ਕੁਐਸਚਨ ਹੈ ਉਹ ਇਹ ਹੈ ਕਿ ਆਮ ਬੰਦਿਆਂ ਨੂੰ ਮਿਲੇ ਹੋ ਔਰ ਜ਼ਿੰਦਗੀ 'ਚ ਪਹਿਲੀ ਵਾਰੀ ਇੱਥੋਂ ਦੇ ਪੰਜਾਬੀਆਂ ਨੂੰ ਮਿਲੇ ਹੋ, ਲਹਿੰਦੇ ਦੇ ਪੰਜਾਬੀਆਂ ਨੂੰ, ਕਿਸ ਤਰੀਕੇ ਦਾ ਰਵੱਈਆ ਹੈ ਇਹਨਾਂ ਦਾ? ਰਵੱਈਆ ਬਹੁਤ ਹੀ ਸੋਹਣਾ ਸੀ। ਹਰੇਕ ਥਾਂ 'ਤੇ ਜਿੱਥੇ ਵੀ ਮੈਂ ਗਿਆ, ਕੱਲ੍ਹ ਦਾ ਮੈਂ ਆਇਆ ਹੋਇਆ, ਅੱਜ ਦੂਜਾ ਦਿਨ ਲਗਭਗ 24 ਘੰਟੇ ਹੋਏ ਆ, ਲੇਕਿਨ ਇੰਨਾ ਸੋਹਣਾ ਪਿਆਰ ਸਤਿਕਾਰ ਮਿਲਿਆ ਕਿ ਮਤਲਬ ਮੈਂ ਫੀਲ ਹੀ ਕਰ ਸਕਦਾ। ਮੈਂ ਸ਼ਾਇਦ ਤੁਹਾਨੂੰ ਸ਼ਬਦਾਂ 'ਚ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਕਿ ਸ਼ਬਦਾਂ ਸ਼ਾਇਦ ਕਈ ਚੀਜ਼ਾਂ ਐਕਸਪਲੇਨ ਨਹੀਂ ਕੀਤੀਆਂ ਜਾ ਸਕਦੀਆਂ। ਸੋ ਹਰੇਕ ਪੱਖੋਂ ਬਹੁਤ ਸੋਹਣਾ ਰਿਹਾ। ਸੈਲਫੀਆਂ ਵਗੈਰਾ ਲਈਆਂ ਲੋਕਾਂ ਨੇ? ਹਾਂਜੀ, ਕਾਫੀ ਜਿਹੜੇ ਮੁੰਡੇ ਉਹ ਸੈਲਫੀਆਂ ਵੀ ਉਹਨਾਂ ਨਾਲ ਕੀਤੀਆਂ। ਤੇ ਫਿਰ ਉਹ ਅੰਦਰੂ ਜਿਹੜੀ ਇੱਕ ਤੁਸੀਂ ਕੱਲ ਨਾਰਾ ਮਾਰ ਰਹੇ ਸੀ ਕਿ ਲਾਹੌਰ ਹੈ ਯਾਰ, ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂ। ਉਹ ਵੱਡੇ ਕਹਿੰਦੇ ਆਪਾਂ ਤੇ ਉਹਨਾਂ ਦੀਆਂ ਕਹੀ ਹੋਈ ਗੱਲ ਨੂੰ ਦੁਹਰਾ ਰਹੇ ਸੀ। ਉਹਨਾਂ ਦੇ ਤਜਰਬੇ ਹੋਣਗੇ ਕੋਈ ਜ਼ਿੰਦਗੀ ਦੇ, ਉਹਨਾਂ ਨੇ ਇਸ ਕਰਕੇ ਕਿਹਾ ਹੋਊਗਾ ਔਰ ਮੈਂ ਮਹਿਸੂਸ ਕੀਤਾ ਕਿ ਵਾਕਈ। ਔਰ 24 ਘੰਟਿਆਂ ਦੇ ਵਿੱਚ ਜੋ ਵੱਡੇ ਕਹਿੰਦੇ ਸੀ ਉਹਦੀ ਕੋਈ ਪੱਖ, ਕੋਈ ਝਲਕ ਤੁਸੀਂ ਵੀ ਦੇਖੀ? ਹਾਂਜੀ, ਬਿਲਕੁਲ। ਲਾਹੌਰ ਦੇ ਵਿੱਚ ਬਹੁਤ ਖੂਬਸੂਰਤ ਥਾਵਾਂ ਨੇ, ਬੜਾ ਮਤਲਬ ਇਤਿਹਾਸ ਹੈ ਜਿਹੜਾ, ਬੜਾ ਲੰਬਾ ਇਤਿਹਾਸ ਇਸ ਸ਼ਹਿਰ ਦੇ ਵਿੱਚ ਸਮੋਇਆ ਹੋਇਆ। ਸੋ ਇਸ ਕਰਕੇ ਆਪਾਂ ਹੌਲੀ ਹੌਲੀ ਦੇਖ ਰਹੇ ਹਾਂ ਔਰ ਉਹ ਤਜਰਬੇ ਨੂੰ ਵਾਕਈ ਮਤਲਬ ਸੱਚ ਹੁੰਦਾ ਜਾ ਰਿਹਾ ਹੌਲੀ ਹੌਲੀ। ਤੁਸੀਂ ਲਾਹੌਰ ਅਜੇ ਦੇਖੋ ਜੀ, ਅਸੀਂ ਇਹ ਸ਼ਾਰਟ ਜੀ ਗੱਲਬਾਤ ਇਹਨਾਂ ਨਾਲ ਕੀਤੀ ਹੈ। ਡਿਟੇਲ ਗੱਲਬਾਤ 2-3 ਦਿਨ ਲਾਹੌਰ ਦੇ ਵਿੱਚ ਰਹਿ ਲੈਣ। ਇਸ ਵੇਲੇ ਇਹਨਾਂ ਲਾਹੌਰ ਦੇ ਵਿੱਚ ਸਿਰਫ 24 ਘੰਟੇ ਹੋਏ, ਇਹ ਦੇਖ ਲੈਣ, ਬਾਕੀ ਥਾਵਾਂ ਦੇਖ ਲੈਣ, ਫਿਰ ਅਸੀਂ ਇਹਨਾਂ ਨਾਲ ਬੈਠਦੇ ਹਾਂ। ਇੱਕ ਡਿਟੇਲ ਗੱਲਬਾਤ ਜਿਹੜੀ ਹੈ ਜਿੰਦੇ ਅੰਦਰ ਮੁਖਤਲਿਫ ਐਂਗਲਸ ਦੇ ਨਾਲ ਕੁਝ ਮੇਰੇ ਕੁਐਸਚਨ ਹੋਣਗੇ ਔਰ ਤੁਹਾਨੂੰ ਰਿਪਲਾਈ ਕਰਨਗੇ ਸਾਡੇ ਵੀਰ ਜੀ, ਔਰ ਉਹਦੇ ਹੀ ਤੁਸੀਂ ਬਹੁਤ ਕੁਝ ਤੁਹਾਨੂੰ ਜਾਣਨ ਦਾ ਮੌਕਾ ਮਿਲੇਗਾ। ਔਰ ਉਹ ਜਾਣਨ ਜਿਹੜਾ ਹੋਏਗਾ ਇਹ ਸੱਚ ਦੀ ਬੁਨਿਆਦ 'ਤੇ ਹੋਏਗਾ। ਮੈਂ ਹਮੇਸ਼ਾ ਜਿਹੜਾ ਦੋਸਤ ਮੈਨੂੰ ਮਿਲਦਾ ਹੈ, ਮੈਂ ਉਹਨੂੰ ਇੱਕ ਗੱਲ ਹੀ ਕਹਿੰਦਾ ਹੁੰਦਾ ਕਿ ਜੋ ਕਹਿਣਾ ਹੈ ਉਹ ਸੱਚ ਕਹਿਣਾ।